ਵੀਰੋ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੋਟੋ ਜਿਹੜੀ ਆ ਇਹ ਤੇ ਆਪਣਾ ਵੀ ਲਾਇਆ ਸੀਗਾ ਪੂਰਾ ਇੱਥੇ ਦੰਦ ਟੋਨੀ ਨੇ ਜਿਹੜਾ ਮੋਟੋ ਦੇ ਲਾ ਦਿੱਤਾ ਉਹਨੇ ਮੋਟੋ ਤੇ ਪਾਣੀ ਮਾਰ ਰਹੀ ਹਲੇ ਵੇਖੋ ਠੀਕ। ਅੱਛਾ ਵੀਰੋ ਜਦੋਂ ਇਹਨੂੰ ਮੈਂ ਮਜ਼ਲ ਪਾ ਲੈਣਾ ਨਾ ਇਹਨੂੰ ਪਤਾ ਲੱਗ ਜਾਂਦਾ ਕਿ ਲਓ ਜੀ ਹੁਣ ਮੈਂ ਨਾ ਲਓ ਜੀ ਵੀਰੋ ਮਸ਼ੀਨ ਮੰਗਵਾ ਲਈ ਹੈ ਠੀਕ ਹੈ ਜੀ। ਆ ਜੰਪ ਜਾਂ ਨਗਾ ਕੇ ਲਾ ਲਈਏ ਬ੍ਰੇਕ ਆ ਗਈ ਜੀ ਆਪਣੀ ਮਸ਼ੀਨ ਠੀਕ ਹੈ। ਇਹਦੇ ਤੇ ਹੁਣ ਸ਼ਦਾਦ ਨੂੰ ਭਜਾਇਆ ਕਰਨਾ ਤਾਂ ਕਿ ਸ਼ਦਾਦ ਵੀ ਥੋੜਾ ਹੋਰ ਹਲਕਾ ਹੋ ਜਾਏ ਨਾਲੇ ਮੈਂ ਆਪ ਭੱਜਿਆ ਕਰਾਂਗਾ। ਆਓ ਗੁਜ਼ਾਰੀ ਗੱਲ ਕੋਈ ਢਿੱਡ ਢੁੱਡ ਤਾਂ ਘਟੇ ਕੋ ਦੱਸ। ਤੇ ਇਹ ਹੁਣ ਲੱਗੇ ਜੀ ਬਜ਼ੁਰਗ ਨੂੰ ਬਾਡੀ ਸ਼ਾਡੀ ਇਹਦੀ ਖੋਲਣ ਤੇ ਮਸ਼ੀਨ ਲੈ ਕੇ ਜਾਂਦੇ ਆ ਅੰਦਰ ਤੇ 1 ਮਿੰਟ ਦੀ ਪਹਿਲੇ ਸ਼ਦਾਦ ਜਗ੍ਹਾ ਸੈੱਟ ਕਰ ਲਈਏ ਫਿਰ ਸੇ ਡਾਇਰੈਕਟ ਹੀ ਰੱਖਦੇ ਆ। ਉਹ ਦਰਖਤ ਥੱਲੇ ਆ ਜਾ ਧਿਆਨ ਨਾਲ ਧਿਆਨ ਨਾਲ ਧਿਆਨ ਨਾਲ। ਇਹ ਉੱਚਾ ਪਾਸਾ ਪਰਲੇ ਪਾਸੇ ਹੈ ਨਾ ਹਾਂਜੀ ਅੱਗੇ ਜਾਣ ਤੋਂ ਅੱਗੇ ਜਾ ਕੇ ਘੁੰਮਿਓ ਜ਼ਰਾ ਅੱਗੇ ਲੈ ਜਾਓ ਅੱਗੇ ਲੱਗ ਦਰਖਤ ਥੋੜੀ ਜਿਹੀ ਨੀਵੀਂ ਰੱਖਿਓ ਜ਼ਰਾ ਨੀਵੇਂ ਨੀਵੇਂ ਦਰਖਤ ਥੱਲੇ ਹੋ ਜਾ। ਹਾਂ ਘੁੰਮ ਜਾ ਸ਼ਾਇਦ ਘੁੰਮ ਜਾ ਤੂੰ ਮੇਰੇ ਵੱਲ ਆ ਜਾ ਇਹਨੂੰ ਬਜ਼ੁਰਗ ਕੰਧ ਨਾਲ ਕਰਕੇ ਰੱਖ ਦਿਓ ਬਸ। ਇਹ ਬਸ ਇੱਥੇ ਰੱਖ ਦਿਓ ਤੇ ਬਸ ਰੱਖ ਦਿਓ ਬਾਅਦ ਸੈਟਿੰਗ ਆਪੇ ਕਰ ਲਾਂਗੇ ਆਪਾਂ ਬਸ ਠੀਕ ਉਹਦੇ ਰਿਟਾ ਉਟਾ ਲਾਉਣੀਆਂ ਹੋਣੀਆਂ ਨੇ ਉਹ ਲਾ ਲਵਾਂਗੇ ਲੱਗੇ। ਚਲੋ ਜੀ ਜ਼ਬਰਦਸਤ ਹੋ ਗਿਆ ਹੈ। ਹੁਣ ਥੱਲੇ ਦੀਆਂ ਇੱਟਾਂ ਸ਼ੀਟਾਂ ਰੱਖ ਕੇ ਨਾ ਉਹ ਪਿਛਲਾ ਪਾਸਾ ਡਾਊਨ ਆ ਨਾ ਉਹ ਲੈਵਲ ਜਾ ਫਿਰ ਬਰਾਬਰ ਕਰ ਲਵਾਂਗੇ। ਲੋ ਜੀ ਸ਼ਦਾਦ ਲੱਗਾ ਸੀ ਦਵਾਈ ਪਾਉਣ ਤੇ ਮੈਂ ਉਹਨੂੰ ਭੱਜ ਕੇ ਫੜ ਲਿਆ। ਮੈਂ ਕਿਹਾ ਭਾਈ 1 ਮਿੰਟ ਤਰਾਸਰਾ ਕਰੀ ਕਿਤੇ ਸਾਨੂੰ ਵੀ ਦੱਸ ਦੇ ਕਿਹੜੀ ਦਵਾਈ ਪਾਉਣ ਲੱਗਾ ਤਾਂ ਕਰ ਹਾਂ ਜ਼ਰਾ ਉਹ ਡੱਬੀ ਤੇ ਦਿਖਾ ਜ਼ਰਾ। ਅੱਛਾ ਜੀ ਇਹ ਕੱਲ ਲੱਭੂ ਤੇ ਸ਼ਦਾਦ ਜਾ ਕੇ ਜਨਾਬ ਇਹਦੇ ਵਾਸਤੇ ਦਵਾਈ ਲੈ ਕੇ ਜੂਸ਼ੀਆਂ ਲਈ ਉਹਨੇ ਕਿਹਾ ਡੇਲੀ ਪਾਣੀ ਪਾਇਆ ਕਰੀ ਇਹਨਾਂ ਦੇ। ਚਲੋ ਪਾਓ ਜੀ 2 ਢੱਕਣ ਫਿਰ ਬਿਸਮਿਲ੍ਲਾ ਪੜ੍ਹ ਕੇ ਜੀ ਇਹਦੇ ਵਿੱਚ ਕਿੰਨੇ ਰਹਿ ਗਏ ਜੂਚੇ ਭਲਾ ਹੁਣ 8 ਰਹਿ ਗਿਆ ਅੱਲਾ ਖੈਰ ਕਰੇ। ਸਿਰਫ ਸਿੱਧਾ ਕਰ ਹਲਾ ਲਾ ਕੇ ਦਵਾ ਸਿਰਫ ਪਹਿਲੇ ਜਿਹੜਾ ਵੀ ਪਾਈਦਾ ਹਲਾ ਲਈਦਾ ਬਸ ਠੀਕ ਹੈ। 2 ਢੱਕਣ ਪਾਓ ਬਿਸਮਿਲ੍ਲਾ ਪੜ੍ਹ ਕੇ ਜੀ ਅੱਲਾ ਨੇ ਸ਼ਿਫਾ ਦੇਣੀ ਜਿੰਦੀ ਜ਼ਿੰਦਗੀ ਉਹਨੇ ਬਚ ਜਾਣਾ ਜੀ। ਇੱਕ ਲੈਣ 2 ਬੋਤਲਾਂ ਇੱਕੋ ਪਰੇ ਵੀ ਪਈ ਉਹ ਕਾਦੀ ਹੈ ਉਹ ਸਪਰੇ ਚਿਚੜਾ ਤੋਂ ਅੱਛਾ ਸਪਰੇ ਵਾਲੀ ਠੀਕ ਹੋ ਗਿਆ। ਚਲੋ ਸੱਟੋ ਜੀ 2 ਢੱਕਣ ਬਿਸਮਿਲ੍ਲਾ ਜੀ ਆਣ ਦਿਓ ਜੀ ਪਾਣੀ ਵੀ ਸਹੀ ਹੈ ਥੋੜਾ ਜਿਹਾ ਪਾਉਣਾ ਸੀ ਬਸ ਠੀਕ ਆ ਓਕੇ। ਚਲੋ ਜੀ ਸੁਬਾਹ ਦਾ ਪਾਣੀ ਨਹੀਂ ਨਾ ਰੱਖਿਆ ਹੋਇਆ ਨਹੀਂ ਸੁਬਾਹ ਦਾ ਨਹੀਂ ਪਾਣੀ ਬਸ ਵੇਖੀ ਹੁਣ ਪਾਣੀ ਪੀਂਦੇ ਫਿਰ ਲਾਓ ਜਰਾ ਢੱਕਣ ਉੱਤੇ ਪਹਿਲੇ ਹੁਣ ਧੋ ਲੈਣਾ ਕਰ ਢੱਕਣ ਚੰਗੀ ਤਰ੍ਹਾਂ ਧੋ ਲਿਆ ਗੰਦਾ ਬੜਾ ਹੈ ਮਿੱਟੀ ਬੜੀ ਲੱਗੀ ਇਹਨੂੰ ਦਵਾਈ ਦਾ ਫਾਇਦਾ ਹੀ ਕੋਈ ਨਹੀਂ ਹੋਣਾ। ਮੈਂ ਕਿਹਾ ਵੇਖਾਂ ਕੋਈ ਸਮੈਲ ਆ ਰਹੀ ਇਹਦੇ ਵਿੱਚੋਂ ਕਿ ਨਹੀਂ ਚੈੱਕ ਕਰਾਂ ਜਰਾ ਕੋਈ ਦਾ ਖਾਸ ਫਰਕ ਤਾਂ ਨਹੀਂ ਲੱਗ ਰਿਹਾ ਜੀ ਆਹ ਬੋਤਲ ਦੀ ਆ ਰਹੀ ਨਾ ਵੇਖਾਂ ਕੋਈ ਸਮੈਲ ਸਮੂਲ ਵੀ ਦਵਾਈ ਦੀ ਆ ਰਹੀ ਕਿ ਨਹੀਂ ਤੇ ਪਤਾ ਨਹੀਂ ਉਹਦਾ ਜਾਇਕਾ ਕਿੱਦਾਂ ਹੋਣਾ ਨਾ ਉਹਦੀ ਖਾ ਸਕਦੇ ਨਾ ਹੀ ਚੱਕ ਸਕਦੇ ਇਹਨੂੰ। ਤੇ ਬੱਚਿਆਂ ਨੂੰ ਪਾਣੀ ਰੱਖਦੇ ਆ ਜਰਾ ਚੰਗੀ ਤਰ੍ਹਾਂ ਧੋ ਕੇ ਤੇ ਸਾਡੇ 12 ਨਿਕਲੇ ਸੀ 13 ਵਿੱਚ 4 ਚੂਚੇ ਐਕਸਪਾਇਰ ਹੋ ਗਏ ਮਾਸ਼ਾਅੱਲਾ 8 ਹੈਗੇ ਆ ਠੀਕ ਆ। ਤੇ ਇਹ ਦਵਾਈ ਇਹਨਾਂ ਵਾਸਤੇ ਲੈ ਕੇ ਆਏ ਜੀ ਉਹਨਾਂ ਨੇ ਕਿਹਾ ਜੀ ਇਹ ਮਲਟੀ ਟਨਕ ਹੀ ਆ ਹਰ ਤਰ੍ਹਾਂ ਦੀ ਬਿਮਾਰੀਆਂ ਤੋਂ ਇਹਨਾਂ ਮਹਿਫੂਜ਼ ਰੱਖੇਗਾ। ਕੱਲ੍ਹ ਕਿਤੇ ਲੈ ਕੇ ਆਏ ਨੇ ਸ਼ਾਮ ਨੂੰ ਹੁਣ ਪਾਉਣ ਲੱਗਾ ਸੀ ਮੈਂ ਤਾਂ ਉੱਥੇ ਬੈਠਾ ਵੀਡੀਓ ਐਡਿਟ ਕਰ ਰਿਹਾ ਸੀਗਾ ਭੱਜ ਕੇ ਮੈਂ ਕਿਹਾ ਵੀਰਾਂ ਨੂੰ ਵੀ ਵਿਖਾਈਏ ਕਿ ਦੱਸੋ ਹੁਣ ਦਵਾਈ ਜਰਾ ਠੀਕ ਜੇ ਤੇ ਤੁਹਾਨੂੰ ਫਾਰਮੂਲੇਸ਼ਨ ਵੀ ਇਹਦੀ ਵੇਖ ਲਈ ਹੋਣੀ ਤੁਸੀਂ। ਹਾਂ ਇਹਨੂੰ ਹੁਣ ਸਿੱਧੀ ਰੱਖ ਕੇ ਨਾ ਇਹ ਪਹਿਲੇ ਬੋਤਲ ਫੜੇ ਨਾ ਜ਼ਰਾ ਹਾਂ ਹੁਣ ਤੇ ਰੱਖ ਕੇ ਢੱਕਣ ਡੈਟ ਕਰ ਲੈ ਚੱਲ ਤਸੱਲੀ ਕਰ ਲਈ ਦਵਾਈ ਪਾਈ ਹੋਈ ਹੈ ਇਹਦੇ ਵਿੱਚ ਟੈਟ ਕਰ ਤਸੱਲਾ ਨਾ ਜ਼ਰਾ ਚੱਲ ਇੱਦਾਂ ਅੰਦਰ ਲਈ ਆ ਕੇ ਮੁੱਦਾ ਕਰਕੇ ਰੱਖ ਦਿੰਦੇ ਆ। ਫਿਰ ਹੁਣ ਅੰਦਰ ਆਏ ਤੇ ਮਾਸ਼ਾਅੱਲਾ ਚੂਚੇ ਵੇਖੋ ਵੀਰੋ ਲੱਗੇ ਹੋਏ ਆਪਣਾ ਉਹ ਖੁਰਾਕ ਵੀ ਥੋੜੀ ਜਿਹੀ ਰਹਿ ਗਈ ਹੈ ਤੇ ਬਾਜਰਾ ਖਾਣ ਲੱਗੇ ਸੀਗਾ ਉਹ ਅੰਦਰ ਵੜ ਕੇ ਖਾਣ ਲੱਗ ਪਿਆ ਇਹਦੇ ਵਿੱਚ ਇੱਥੇ ਇਹਦੇ ਨਾਲ ਹੀ ਰੱਖ ਦੇ ਜ਼ਰਾ ਪਤਾ ਲੱਗ ਜਾਣਾ। ਉਹ ਥਾਲ ਵੇਲਾ ਆ ਗਿਆ ਧੋ ਕੇ ਚੱਕ ਲਵੋ ਉਹਨੂੰ ਹੁਣ ਅਗਲੇ ਚੂਚੇ ਨਿਕਲਣੇ ਵਾਲੇ ਮਾਸ਼ਾਅੱਲਾ ਹਫ਼ਤੇ ਤੱਕ ਅਗਲਾ ਥਾਲ ਚੱਕ ਲਓ ਇੱਥੇ ਹੁਣ ਧੋ ਕੇ ਨਾ ਕਿਤੇ ਸਾਡੇ ਲਾ ਲਓ ਮੁਰਗੀ ਨਾਲੇ ਹੀ ਲਿਆ ਇਹਨਾਂ ਨੂੰ ਭਾਈ ਇਹ ਕਿਤੇ ਰਾਤ ਦਾ ਪਾਣੀ ਨਹੀਂ ਨਾ ਪਾਇਆ ਹੋਇਆ ਤਾਂ ਮੁਰਗੀ ਨੂੰ ਦੱਸਣ ਲੱਗ ਪਈ ਕਿ ਪਾਣੀ ਪੀਓ ਹੈ ਇਹਨਾਂ ਦਵਾਈ ਵਾਲਾ ਪਾਣੀ ਪੀ ਰਿਹਾ ਅੱਲਾ ਖੈਰ ਕਰੇ। ਸਾਰੇ ਆ ਗਏ ਉਹ ਇੱਕ ਰਹਿ ਗਿਆ ਉਰੇ ਆ ਜਾ ਮਾਂ ਵਰ ਗਿਆ ਉਰੇ ਆ ਜਾ ਓਏ ਆ ਗਿਆ ਪਤਾ ਲੱਗ ਗਿਆ ਇਹਨੂੰ ਗਾਲਾਂ ਹੀ ਖਾਣੀਆਂ ਫੀਸ ਉਧਰ ਦੇ ਦੱਸੇ। ਇਹ ਉਹਨੇ ਪੁੱਛਿਆ ਕਬੂਤਰਾਂ ਨੂੰ ਪਾ ਸਕਦੇ ਕਿ ਨਹੀਂ ਨਹੀਂ ਕਬੂਤਰਾਂ ਦਾ ਨਹੀਂ ਪੁੱਛਿਆ ਚਲੋ ਦੇਖ ਲੈਣ ਡੱਬੀ ਪੜ੍ਹ ਲੈਂਦੇ ਆ ਜੇ ਕਬੂਤਰਾਂ ਨੂੰ ਪਾ ਸਕਦੇ ਤਾਂ ਮੈਂ ਕਿਹਾ ਚਲੋ ਕਿਹਾ ਸੀਗਾ ਵੀ ਕਬੂਤਰਾਂ ਨੂੰ ਪਾਉਣ ਵਾਸਤੇ ਜਾਣਾ ਅਸੀਂ ਦੱਸਿਆ ਵੀ ਚੂਚਿਆਂ ਨੂੰ ਪਾਉਣ ਵਾਸਤੇ ਜਾਣਾ ਚਲੋ ਫਿਰ ਪੁੱਤ ਪੜ੍ਹ ਲੈਂਦੇ ਆ ਦੇਖ ਲੈਂਦੇ ਆ ਨਹੀਂ ਤਾਂ ਪੜ੍ਹ ਕੇ ਤੇ ਫਿਰ ਉਹਨੂੰ ਆਪਣਾ ਕਬੂਤਰਾਂ ਨੂੰ ਵੀ ਪਾ ਦਿੰਦੇ ਆ। ਲੈ ਰਿਹਾ ਸੀ ਕਿ ਕਹਿੰਦਾ ਤੁਹਾਨੂੰ ਪਤਾ ਕਿ ਅਸੀਂ ਤੁਹਾਡੇ ਤੋਂ ਕੋਈ ਗੱਲ ਲੁਕੋਈ ਦੀ ਨਹੀਂ ਮਤਾ ਕਹਿੰਦੇ ਰਹੋ ਕਿ ਪਤਾ ਨਹੀਂ ਅਰਸਲਾਨ ਭਾਈ ਚੂਚਿਆਂ ਨੂੰ ਕਿਹੜਾ ਚਾਂਦੀ ਵਰਗ ਘੋਲ ਪਿਲਾ ਰਿਹਾ ਜੀ। ਆ ਲਓ ਜੀ ਐਂਡਰੋਫਲੋਕਸਿਨ ਪਲੱਸ ਕਲੋਸਟਿਨ ਪਲੱਸ ਬ੍ਰੋਮੀਹਸਾਈਨ ਇਹ ਦਾ ਫਾਰਮੂਲਾ ਜੀ ਠੀਕ ਹੈ ਜੀ। ਤੇ ਅੱਗੇ ਵੀ ਅਸੀਂ ਇਦਾਂ ਦਾ ਸਿਰਪ ਪਾਉਂਦੇ ਰਹੇ ਆ ਫਲੋਕਸਾਕੋਲ ਕੇ ਇਦਾਂ ਦਾ ਨਾਮ ਹੁੰਦਾ ਜਦੋਂ ਪਹਿਲੇ ਦੇਸੀ ਚੂਚੇ ਰੱਖੇ ਹੁੰਦੇ ਸੀਗੇ ਤੇ ਮੇਰੇ ਖਿਆਲ ਉਹ ਮਿਲਿਆ ਨਹੀਂ ਹੋਣਾ ਤੇ ਇਹ ਲੈ ਕੇ ਆਏ ਨੇ। ਚਲੋ ਉਹਦਾ ਰਿਜ਼ਲਟ ਵੀ ਦੇਖਦੇ ਆ ਜਦੋਂ ਸ਼ਹਿਰ ਚੱਕਰ ਲੱਗਾ 2-3 ਬੋਤਲਾਂ ਲੈ ਆਵਾਂਗੇ ਕਿਉਂਕਿ ਤੁਹਾਨੂੰ ਪਤਾ ਮਾਸ਼ਾਅੱਲਾ ਪਿੱਛੋਂ ਵੀ ਰੌਣਕ ਲੱਗਣ ਵਾਲੀ ਹੈ 3-4 ਮੁਰਗੀਆਂ ਪਿੱਛੇ ਵੀ ਬਿਠਾਈਆਂ ਨੇ ਅੱਲਾਹ ਤਾਲਾ ਦੀ ਜ਼ਾਤ ਨੇ ਚਾਹਿਆ ਤੇ ਉਹਨਾਂ ਦੇ ਕੋਈ ਚੂਚੇ ਨਿਕਲ ਆਏ ਤੇ ਨਾਲੋਂ ਨਾਲ ਪਾਣੀ 'ਚ ਪਾਉਂਦੇ ਰਵਾਂਗੇ ਤਾਂ ਕਿ ਜਾਨਵਰ ਬਿਮਾਰ ਹੋਣ ਹੀ ਨਾ।
ਬੜਾ ਦੁੱਖ ਹੋਇਆ। ਤੇ ਇਹਨੇ ਕੱਲ ਮਰ ਗਿਆ, ਪਰਸੋਂ। ਤਕਰੀਬਨ ਹਰ ਦਿਨ 3-4 ਦਿਨ ਪਿਛਲੇ ਦਿਨਾਂ ਦੇ ਵਿੱਚ ਨਾ ਇੱਕ ਚੂਜ਼ਾ ਐਕਸਪਾਇਰ ਹੁੰਦਾ ਰਿਹਾ, ਜਿਨ੍ਹਾਂ ਨੂੰ ਸਾਡੇ ਕੋਲ ਸਿਰਫ ਹੁਣ 8 ਚੂਚੇ ਬੱਚੇ ਨੇ। ਤੇ ਬਾਕੀ ਇਹਨਾਂ ਨੂੰ ਹੁਣ ਅਸੀਂ ਬੰਦ ਕਰ ਦਿੱਤਾ ਜੇ, ਤੇ ਕਾਲਿਆਂ ਨੂੰ ਛੱਡ ਦਿੱਤਾ। ਜਿਸ ਤਰ੍ਹਾਂ ਤੁਹਾਨੂੰ ਪਿਛਲੇ ਵਲੌਗ ਦੱਸੇ ਨਾ ਕਿ ਯਮਨ ਕਤੀਤਾ ਕਰਦੇ ਪਏ ਨੇ, ਤੇ ਯਮਨ ਕਤੀਤਾ ਕਰਦੇ ਆ ਕੱਲ੍ਹ ਇਹਨੂੰ ਅਸੀਂ ਆਪਣੀਆਂ ਅੱਖਾਂ ਦੇ ਨਾਲ ਫਿਰ ਵੇਖ ਲਿਆ ਸੀ ਜੋੜੇ ਨੂੰ, ਠੀਕ ਹੈ। ਯਾਨੀ ਮੁਰਗੀ ਜਦੋਂ ਕੁੜਕ ਨਾ ਹੋਵੇ ਤਾਂ ਮੁਰਗੇ ਦੇ ਨਾਲ ਜਲਦੀ ਅੰਡੇ ਦੇਣ ਲੱਗ ਪੈਂਦੀ ਹੈ। ਤੇ ਆਸਤਾ ਆਸਤਾ ਜੇ ਅੱਲਾਹ ਤਾਲਾ ਨੇ ਸਾਨੂੰ ਕੋਈ ਸਮਝ ਸੋਚ ਤਾ ਕੀਤੀ, ਇਸ ਸ਼ੌਕ ਦੇ ਵਿੱਚ ਸਾਨੂੰ ਕੋਈ ਆਪਣਾ ਅੱਲਾਹ ਤਾਲਾ ਨੇ ਸਾਡੀ ਬਾਂਹ ਫੜੀ, ਤੇ ਅਸੀਂ ਫਿਰ ਮਜ਼ੀਦ ਦਾ ਕਰਾਂਗੇ, ਕੋਈ ਅੱਛਾ ਜਿਹਾ ਇਨਕੂਬੇਟਰ ਲੈ ਲਵਾਂਗੇ, ਤੇ ਨਾਲ ਕੋਈ ਐਚਡੀ ਸਿਸਟਮ ਲਾ ਲਵਾਂਗੇ, ਤਾਂ ਕਿ ਮੁਰਗੀਆਂ ਬਿਠਾਈਏ ਹੀ ਨਾ, ਅੰਡੇ ਅਸੀਂ ਉਹਦੇ ਜ਼ਰੀਏ ਬੱਚੇ ਕਢਾ ਕੇ ਕਿਸੇ ਬੋਰਡਿੰਗ ਸ਼ੋਡਿੰਗ ਦੇ ਜ਼ਰੀਏ ਪਾਲ ਲਈਏ। ਪਰ ਉਹਨਾਂ ਦੇ ਵਾਸਤੇ ਸਾਨੂੰ ਹਜੇ ਟਾਈਮ ਚਾਹੀਦਾ। ਲਓ ਜੀ ਸ਼ਹਜ਼ਾਦ ਕਹਿੰਦਾ ਭਾਈਆਂ ਤੇ ਮੈਂ ਚੜ੍ਹ ਕੇ ਵੇਖਾਂ। ਹਾਂ ਸ਼ਹਜ਼ਾਦ, ਹਾਂ ਲਓ ਜੀ ਬੰਦਾ ਵੀ ਤੁਹਾਨੂੰ ਭਜਾ ਕੇ ਵਿਖਾਤਾ ਜੀ। ਲਓ ਜੀ ਵੀਰੋ, ਇੱਥੇ ਲੱਗੇ ਸੀ ਮਾਲੀ ਆਪਣੇ ਇੱਥੇ ਮਸ਼ੀਨ ਮਾਰਨ, ਘਾਹ ਇਕੱਠਾ ਕਰ ਰਹੇ ਤੇ ਅਸੀਂ ਜਾਂਦੇ ਹਾਂ ਜਨਾਬ ਅਸੀਂ ਘਾਹ ਲੈ ਜਾਈਏ। ਕੁਛ ਉਹ ਸ਼ਹਜ਼ਾਦ ਬੋਰੇ 'ਚ ਪਾ ਲਿਆ, ਤੇ ਕੁਛ ਇੱਥੇ ਆ ਦੇਖੋ ਇਹਨਾਂ ਸੱਟਿਆ ਹੀ ਸੀਗਾ ਜੀ ਹਰਾ ਹਰਾ ਜਿਹਾ ਘਾਹ, ਤੇ ਉਹੀ ਉਹ ਵੀ ਜਨਾਬ ਚੱਕ ਕੇ ਲੱਗੇ ਬੋਰੇ 'ਚ ਪਾਉਣ। ਇਹ ਘਾਹ ਤੇ ਘੋੜਿਆਂ ਵਾਸਤੇ ਬੜਾ ਬਿਹਤਰੀਨ। ਅੰਦਰ ਵੀ ਮਾਰ ਲਿਆ ਕਿ ਨਹੀਂ? ਮਾਰਦਾ ਬਸ ਅੰਦਰ ਵੀ ਮਾਰਦਾ, ਤੇ ਜ਼ਰਾ ਜ਼ਬਰਦਸਤ ਜਿਹਾ ਕਰਕੇ ਉਹ ਵੀ ਲੈ ਜਾਂਦੇ ਆ। ਫੁੱਲ ਵੇਖੋ ਕਿੱਡੇ ਸੋਹਣੇ ਮਾਸ਼ਾਅੱਲਾ ਖਿਲੇ, ਫੁੱਲ ਖਿਲ ਰਹੇ ਆ, ਤੇ ਸਾਡੇ ਮੁੰਡਿਆਂ ਦੇ ਚਿਹਰੇ ਉਤਰੇ ਹੋਏ ਦੇਖੋ, ਇਹ ਮੁਰਝਾਏ ਹੋਏ ਆਪ ਕੰਮ ਕਰ ਕਰਕੇ। ਲਓ ਜੀ ਸ਼ਹਜ਼ਾਦ ਅੰਦਰੋਂ ਵੀ ਲੈ ਆਇਆ, ਕਿਆ ਬਾਤ ਹੈ। ਸ਼ਹਜ਼ਾਦ ਸਾਹਿਬ ਤੇ ਮਲਾਈਆਂ ਨੇ ਪੂਰੀਆਂ, ਮੈਂ ਕਹਿੰਦਾ ਹੈ ਮਜ਼ੇਦਾਰ ਆ। ਘੋੜੀ ਨੇ ਅੱਜ ਖੁਸ਼ ਹੋ ਜਾਣਾ, ਨੇ ਕਹਿਣਾ ਬੰਦੇ ਅੱਜ ਬੜੀ ਮਿਹਨਤ ਕਰਕੇ ਲਿਆ ਤੇ ਬੋਰਾ ਭਰ ਲਿਆ ਜੇ। ਹੈ ਬੋਰਾ ਆਪਣਾ ਭਰ ਗਿਆ ਤਾਂ ਆ ਲਿਆ ਨਦੀਆਂ ਦੇ ਵਿੱਚ। ਆ ਵੇਖੋ ਸਾਰਾ ਬੋਰਾ ਮਾਲੀਆਂ ਨੇ ਮਗਰ ਹੀ ਪਾਈ, ਜਿੱਥੇ ਦੱਸੀ ਜਾਂਦੀ ਆ ਉੱਥੇ ਤੋਂ ਚੱਕ ਕੇ ਲਈ ਆ ਰਹੇ ਜੀ, ਭਰ ਲਿਆ ਬੋਰਾ ਅਸੀਂ। ਲਓ ਜੀ ਵੀਰੋ, ਤੇ ਅਸੀਂ ਜਨਾਬ ਵਾਲੀ ਬੋਰਾ ਮਾਸ਼ਾਅੱਲਾ ਵੇਖੋ ਭਰ ਕੇ ਲਿਆਏ ਆ ਘਾਹ ਦਾ, ਠੀਕ ਆ, ਪੂਰਾ ਤਨਾ ਤਨ ਤੁੰਨ ਕੇ, ਤੇ ਘੋੜੀ ਨੂੰ ਵੀ ਜਨਾਬ ਅਸੀਂ ਹੁਣ ਪਾ ਦਿੱਤਾ ਜੇ ਖਾਣ ਵਾਸਤੇ। ਘੋੜੀ ਖਾ ਰਹੀ ਆ। ਤੇ ਸਭ ਤੋਂ ਪਹਿਲੇ ਤੇ ਅਸੀਂ ਹੁਣ ਜਿਹੜਾ ਕੰਮ ਜਨਾਬ ਲੱਗੇ ਆ ਕਰਨ, ਅਸੀਂ ਹੁਣ ਰੋਟੀ ਬਣਾਉਣ ਲੱਗੇ ਆ। ਰੋਟੀ ਨਹੀਂ ਬਣਾਉਣ ਲੱਗੇ ਅਸੀਂ ਜਨਾਬ, ਉਹਨੂੰ ਘਾਹ ਨੂੰ ਪਹਿਲੇ ਇਹਨੂੰ ਮਾਸ਼ਾਅੱਲਾ ਪਾਤਾ ਜੀ। ਵੇਖੋ ਠੀਕ ਆ, ਸਾਫ਼ ਘਾਹ ਬਿਲਕੁਲ ਇਹ ਫਰੈਸ਼ ਹਰਾ ਜਿਹਾ, ਵੇਖੋ ਕਿਵੇਂ ਜਿਵੇਂ ਚਾਕਲੇਟ ਆ। ਅੱਜ ਤੇ ਸਾਡੀ ਮਲਕਾ ਵਾਸਤੇ ਤੇ ਇੰਝ ਹੋਣਾ ਜਿਵੇਂ ਡੈਰੀ ਮਿਲਕ ਆ ਗਈ, ਠੀਕ ਆ ਜੀ। ਡੇਰੀ ਮਿਲਕ ਹੁੰਦਾ ਕਿ ਡੈਰੀ ਮਿਲਕ ਹੁੰਦਾ, ਚਲੋ ਜੋ ਵੀ ਹੁੰਦਾ, ਜੋ ਮਿਲਕ ਦੇ ਵਿੱਚ ਹੁੰਦਾ ਨਾ, ਤੇ ਇਹਦਾ ਵੀ ਜਨਾਬ ਉਹ ਹਿਸਾਬ ਹੈ ਮਾਸ਼ਾਅੱਲਾ। ਵੇਖੋ ਜ਼ਰਾ, ਹੈ ਬੜੀ ਖੁਸ਼ ਹੋ ਗਈ, ਨਾਲੇ ਸਾਫ਼ ਕਰਨ ਨਾਲ ਵੇਖੋ ਗੰਦ ਸਾ ਨਜ਼ਰ ਆ ਗਿਆ। ਅੱਗੇ ਹਾਲਾਂਕਿ ਮੈਂ ਕਰਕੇ ਗਿਆ ਵਾਂ, ਕੁਛ ਜੁੜਿਆ ਹੋਇਆ ਸੀਗਾ ਵਿੱਚੋਂ, ਤੇ ਜਿਹਦੇ ਵਿੱਚੋਂ ਸਾਨੂੰ ਕੋਈ ਕਾਗਜ਼ ਨਹੀਂ ਨਜ਼ਰ ਆਏ, ਬਰਲ ਪੱਤੇ ਪੁੱਤੇ ਹਲਕੇ ਭੁਲਕੇ ਨੇ। ਤੇ ਲਓ ਜੀ ਮਾਸ਼ਾਅੱਲਾ ਇਹਦਾ ਗੁਜ਼ਾਰਾ ਵੱਲ ਹੋ ਜਾਣਾ ਜੀ, ਇਹਨੇ ਖਾ ਜਾਣਾ ਜੀ। ਤੇ ਉਹਨੂੰ ਹੁਣ ਮੈਂ ਪਹਿਲੇ ਅੰਦਰ ਫੋੜ ਲਵਾਂ ਖੁਰਲੀ ਦੇ ਵਿੱਚ, ਕਿਉਂਕਿ ਉਹ ਕਿਤੇ ਹਵਾ ਦੇ ਨਾਲ ਹਬਸ ਦੇ ਨਾਲ ਖਰਾਬ ਨਾ ਹੋ ਜਾਵੇ। ਬਲਕਿ ਉਸ ਤੋਂ ਪਹਿਲੇ ਮੈਂ ਮੁਰਗੀ ਦਾਣਾ ਪਾ ਲਵਾਂ। ਇਹ ਦੇਖੋ ਉਹ ਬਿਸਮਿਲ੍ਲਾ ਜੀ, ਠੀਕ ਹੈ ਜੀ। ਇਹ ਭੇਂ ਕੇ ਰੱਖਿਆ ਸੀਗਾ, ਧੋ ਕੇ ਸਾਫ਼ ਕਰਕੇ ਬਾਜਰਾ। ਹੁਣ ਸ਼ਾਮ ਦਾ ਟਾਈਮ ਆ, ਤੇ ਮੁਰਗਿਆਂ ਨੂੰ ਇੱਕ ਦਫਾ ਫਿਰ ਅਸੀਂ ਜਨਾਬ ਦਾਣਾ ਪਾਉਣਾ ਜੀ। ਹੁਣ ਲਾਲ ਮੁਰਗਾ ਛੱਡਿਆ ਹੋਇਆ ਵਾ, ਤੇ ਨਾਲ ਉਹਦੇ ਦੇਸੀ ਮੁਰਗੀਆਂ ਫਿਰ ਰਹੀਆਂ ਨੇ, ਇੰਜੋਏ ਕਰ ਰਹੀਆਂ। ਬਾਹਰ ਗਿਆ ਹੋਇਆ ਵਾ, ਤੇ ਬੈਂਗਮ ਨੂੰ ਬੰਦ ਕੀਤਾ ਹੋਇਆ, ਤੇ ਬਲੈਕ ਜਿਹੜਾ ਉਹ ਵੀ ਬੰਦ ਕੀਤਾ ਹੋਇਆ ਜੀ। ਤੇ ਹੁਣ ਇਹਨੂੰ ਮੈਂ ਸਾਫ਼ ਕਰਕੇ ਜ਼ਰਾ, ਤੇ ਇਹਨਾਂ ਨੂੰ ਨੋਸ਼ ਫਰਮਾ ਲਿਆ ਇੱਕ ਦਫਾ। ਇਹ ਤਾਂ ਵੀਰੋ ਲੱਗ ਗਿਆ ਜੀ ਮਾਸ਼ਾਅੱਲਾ ਖਾਣ ਅੰਦਰ, ਠੀਕ ਹੈ। ਤੇ ਹੁਣ ਮੈਂ ਦੂਸਰੇ ਜਿਹੜੇ ਆ ਕਾਲੇ ਆ ਉਹਨਾਂ ਨੂੰ ਵੀ ਜ਼ਰਾ ਪਾ ਦੇਵਾਂ, ਤੇ ਲਾਲ ਜਿਹੜਾ ਬਾਹਰੋਂ ਫਿਰ ਕੇ ਆਏਗਾ ਉਹਦੇ ਪਿੰਜਰੇ 'ਚ ਲਾ ਦਿਆਂਗੇ। ਉਹ ਜਦੋਂ ਫਿਰ ਕੇ ਆਏਗਾ ਤਾਂ ਫਿਰ ਆ ਕੇ ਖਾ ਲੇਗਾ। ਪਹਿਲੇ ਵੇਖਾਂ ਬੱਕਰੀ ਨੂੰ ਵੀ ਘਾਹ ਪਾਇਆ ਕਿ ਨਹੀਂ। ਬੱਕਰੀ ਨੂੰ ਵੀ ਪਾਇਆ ਸੀ ਮਾਸ਼ਾਅੱਲਾ, ਤੇ ਬੱਕਰੀ ਵੀ ਖਾ ਗਈ। ਮਜ਼ਾ ਆ ਰਿਹਾ ਕਿ ਨਹੀਂ? ਸਹੀ ਦੱਸੀ, ਮਜ਼ਾ ਆ ਰਿਹਾ? ਚਸ ਆ ਰਹੀ ਹੈ? ਨਹੀਂ ਆ ਰਹੀ ਚਸ ਆ ਰਹੀ ਕਿ ਨਹੀਂ? ਤੇ ਇਹ ਬੱਕਰੀ ਦਾ ਅੰਦਰ ਹੈ ਜੀ, ਠੀਕ ਹੈ। ਆਪਣੀ ਮਰਜ਼ੀ ਨਾਲ ਅੰਦਰ ਬਾਹਰ ਆਉਂਦੇ ਜਾਂਦੇ ਆ ਦੋਵੇਂ ਮਾਂ ਪੁੱਤ, ਹੱਸਦੇ ਖੇਡਦੇ ਆ, ਦੌੜਦੇ ਆ ਇੱਥੇ। ਹਾਂ ਕਹਿੰਦੀ ਜ਼ਰਾ ਜ਼ੂਮ ਕਰਕੇ ਬਣਾ। ਨਹੀਂ ਇੰਨਾ ਵੀ ਦੇਣਾ, ਖਲੋ ਜ਼ਰਾ ਸਬਰ ਰੱਖ ਥੋੜਾ ਜਿਹਾ। ਇੰਨਾ ਵੀ ਜ਼ੂਮ ਕਰ, ਕਹਿੰਦਾ ਮੇਰੀ ਵੀ ਜ਼ੂਮ ਕਰਕੇ ਬਣਾ। ਦਾਣੇ ਖਾਣਾ ਬਾਜਰਾ, ਖਾਣਾ ਬਾਜਰਾ। ਲੱਗੀ ਭਾਈ ਬਾਜਰਾ ਲੱਗੀ ਮੁਰਗੀਆਂ ਨੂੰ ਪਾਉਣਾ, ਛੋਟੀਆਂ ਮੁਰਗੀਆਂ ਤੁਹਾਡੀਆਂ। ਅੱਜ ਕੱਲ੍ਹ ਤੁਹਾਨੂੰ ਪਤਾ ਬਲੈਕ ਦਾ ਸੈੱਟ ਲੈਦਾ ਹੀ ਲਾ ਦਿੱਤਾ ਜੀ, ਠੀਕ ਹੈ। ਅੱਜ ਇਹ ਮੁਰਗੀ ਹਲੇ ਵੀ ਅੰਡੇ ਦੇ ਰਹੀ ਹੈ, ਇਹ ਹੁਣ ਦੁਬਾਰਾ ਸ਼ੁਰੂ ਹੋ ਗਈ ਹੈ। ਤੇ ਸੁੱਕਾ ਬਾਜਰਾ ਕੱਢ ਕੇ ਤੇ ਗਿੱਲਾ ਬਾਜਰਾ ਪਾਤਾ ਜੀ। ਇਹ ਖੁਸ਼ਕ ਬਾਜਰਾ ਮੈਂ ਇੱਥੋਂ ਕੱਢ ਲਿਆ ਜੀ ਬਾਹਰ, ਤੇ ਇਹ ਡੱਬਾ ਵੀ ਲੈ ਜੀ, ਟੋਕਰੀ ਇਹਨਾਂ ਵਾਸਤੇ ਰੱਖ ਦਿੱਤੀ ਇੱਥੇ ਅੰਡਿਆਂ ਵਾਸਤੇ, ਤਾਂ ਕਿ ਇਹਨਾਂ ਨੂੰ ਪਤਾ ਹੋਵੇ ਅਸੀਂ ਇੱਥੇ ਅੰਡੇ ਦੇਣੇ। ਹੁਣ ਇਹਨਾਂ ਚੜ੍ਹ ਕੇ ਆਰਾਮ ਨਾਲ ਚੜ੍ਹ ਕੇ ਬਹਿ ਜਾਣਾ। ਸੁਬਾਹ ਦੇ ਖੁੱਲੇ ਫਿਰਨ ਲੱਗੇ ਸੀ, ਹੁਣ ਸ਼ਾਮ ਦਾ ਟਾਈਮ ਝੱਟ ਲਾਲ ਨੂੰ ਛੱਡਿਆ ਜੀ। ਇਹਨਾਂ ਜੋੜਿਆਂ ਨੂੰ ਸੈੱਟ ਨੂੰ ਬੰਦ ਕਰ ਦਿੱਤਾ ਸੀ। ਯਕੀਨ ਕਰੋ ਸਾਡੀ ਸਾਰੀ ਦਿਹਾੜੀ ਤੇ ਮਾਸ਼ਾਅੱਲਾ ਇਹਨਾਂ ਜਾਨਵਰ ਪਰਿੰਦਿਆਂ ਦੀ ਸੇਵਾ ਕਰਦਿਆਂ ਹੀ ਲੰਘ ਜਾਂਦੀ ਜੇ, ਠੀਕ ਹੈ। ਇੱਕ ਮਿੰਟ ਰੁਕ ਮੈਂ ਤੁਹਾਨੂੰ ਅੰਦਰ ਰੱਖਦਾ ਇੱਕ ਮਿੰਟ। ਇਹ ਜਿਹੜਾ ਮੁਰਗਾ ਇਹਦਾ ਨਵਾਂ ਜਿਹੜਾ ਇਹਦਾ ਟ੍ਰੀਟਮੈਂਟ ਕੀਤਾ ਜੀ, ਠੀਕ ਹੈ। ਤੇ ਸ਼ਹਜ਼ਾਦ ਲੈ ਕੇ ਆਇਆ ਸੀਗਾ ਮਾਸ਼ਾਅੱਲਾ, ਹੁਣ ਬਹੁਤ ਜ਼ਿਆਦਾ ਬਿਹਤਰ ਹੈ। ਤੁਸੀਂ ਹੁਣ ਲਾਗੂ ਕਰਕੇ ਸੁਣ ਰਹੇ ਹੋ ਨਾ, ਤੁਹਾਨੂੰ ਇਹਦੀ ਆਵਾਜ਼ ਦੇ ਵਿੱਚ ਕੋਈ ਖਰਖਰਾਹਟ ਨਹੀਂ ਆਉਂਦੀ ਹੋਣੀ, ਮਗਰ ਤੁਹਾਨੂੰ ਮੈਂ ਪਹਿਲੇ ਸੁਣਾ ਸਕਦਾ, ਪਹਿਲੇ ਮੈਂ ਤੁਹਾਨੂੰ ਦੱਸਿਆ ਨਹੀਂ। ਇਹਦੇ ਸਾਂਸ 'ਚੋਂ ਇੰਨੀ ਕੁ ਆਵਾਜ਼ ਆਉਂਦੀ ਸੀ ਨਾ, ਖਰ 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 ਕਰਦਾ ਸੀ। ਮਤਲਬ ਕੱਲ੍ਹ ਇਹਨਾਂ ਛੋਟਾ ਜਿਹੜਾ ਸੀ ਪਰੇਡ ਕੀਤਾ ਟੱਕ ਲਾ ਕੇ, ਹੁਣ ਤੋਂ ਬਾਅਦ ਇਹ ਕਿ ਅੱਲਾ ਦਾ ਸ਼ੁਕਰ ਹੈ ਬਹੁਤ ਜ਼ਿਆਦਾ ਬਿਹਤਰ ਹੈ। ਤੇ ਹੁਣ ਮੇਰੇ ਮਗਰ ਫਿਰ ਰਿਹਾ ਕਿ ਸਾਨੂੰ ਵੀ ਪਾਓ, ਤੇ ਮੈਂ ਥੋੜ੍ਹੇ ਦਾਣੇ ਇਹਨਾਂ ਨੂੰ ਵੀ ਪਾ ਦੇਵਾਂ। ਇਹ ਸਾਡੀ ਆਜ਼ਾਦ ਜਨਤਾ ਜਿਹੜਾ ਬਾਹਰ ਖਿਲਰਦਾ ਖੁੱਲ੍ਹਾ ਜ਼ਿਆਦਾ ਉਹ ਖਾਂਦੇ ਆ। ਤੇ ਇਹ ਖੁਸ਼ਕ ਬਾਜਰਾ ਜਿਹੜਾ ਮੈਂ ਲੈ ਕੇ ਆਇਆ, ਮੈਂ ਹੁਣ ਧੋ ਕੇ ਇੱਥੇ ਟੰਗ ਦੇਵਾਂਗਾ ਬਾਹਰਲੀ ਸਾਈਡ 'ਤੇ, ਤਾਂ ਕਿ ਜਿਹੜੇ ਕਾਲੇ ਫਿਰਦੇ ਦੂਸਰੀ ਮੁਰਗੀ ਫਿਰਦੀ ਹੈ ਇਹ ਬਾਹਰੋਂ ਖਲੋ ਕੇ ਖਾ ਲੈਣਗੇ। ਤੇ ਵੀਰੋ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਮੋਟੋ ਜਿਹੜੀ ਆ ਇਹ ਤੇ ਆਪਣਾ
ਬਿਲਕੁਲ ਤਿਆਰ ਆ। ਕੱਲ ਹਾਲਾਂਕਿ ਬਲੀਡਿੰਗ ਕਰ ਰਹੀ ਸੀਗੀ ਪਰ ਹਾਲੇ ਫੁੱਲ ਟੇਲ ਦੇ ਰਹੀ ਸੀ, ਤੁਸੀਂ ਵੀਡੀਓ 'ਚ ਵੇਖਿਆ ਹੋਣਾ। ਤੇ ਸਾਨੂੰ ਸ਼ੱਕ ਇਹੀ ਸੀਗਾ ਕਿ ਇਹ ਆਪਣਾ ਹੁਣ ਆਈ ਹੈ। ਬਹਰਹਾਲ ਮੋਟੋ ਪਹਿਲੇ ਦੀ ਹੀਟ ਤੇ ਸੀ, ਯਾਦ ਹੋਵੇ ਜਦੋਂ ਇਸ ਸਾਈਡ ਤੇ ਦੀਵਾਰ ਨਾਲ ਬੰਨੀ ਨਹੀਂ ਸੀ ਉਦੋਂ ਦੀ ਹੀਟ ਤੇ ਆਈ ਹੋਈ ਸੀਗੀ। ਮੋਟੋ ਦਾ ਨਾਂ ਹੀ ਲਿਆ ਤੇ ਮੋਟੋ ਭੱਜ ਕੇ ਆ ਗਈ। ਅੱਜ ਇੱਕ ਸ਼ੁਗਲਾ ਬਣ ਚੱਲਿਆ ਸੀ ਦੁਬਾਰੇ। ਮੈਂ ਕਿਹਾ ਟੋਨੀ ਦੇ ਨਾਲ ਚੈੱਕ ਕਰਦੇ ਹਾਂ। ਹਾਲਾਂਕਿ ਟੋਨੀ ਨੂੰ ਮਜ਼ਲ ਪਾਇਆ ਸੀਗਾ, ਉਹਦੇ ਬਾਵਜੂਦ ਵੀ ਟੋਨੀ ਨੇ ਤਾਂ ਦੰਦ ਲਾਇਆ। ਆ ਵੇਖੋ ਥੱਲੇ ਗਿਲਟੀ ਬਣ ਗਈ। ਹਾਲਾਂਕਿ ਮੈਂ ਨਮਕ ਵੀ ਲਾਇਆ ਸੀਗਾ ਪੂਰਾ ਇੱਥੇ ਦੰਦ ਟੋਨੀ ਨੇ ਜਿਹੜਾ ਮੋਟੋ ਦੇ ਲਾ ਦਿੱਤਾ। ਉਹਨੇ ਮਸਲ ਦੇ ਵਿੱਚੋਂ ਇੱਕ ਸਾਈਡ ਤੋਂ ਦੰਦ ਪਾ ਕੇ ਇੱਥੋਂ ਇਦਾਂ ਫੜ ਲਿਆ, ਇਹ ਅਗਰ ਖਿੱਚ ਲਿਆ ਤੇ ਬੜੀ ਮੁਸ਼ਕਿਲ ਛਡਾਇਆ। ਮੈਨੂੰ ਤਾਂ ਸ਼ਹਜ਼ਾਦ ਨੂੰ ਪਤਾ ਜਿਸ ਤਰ੍ਹਾਂ ਛਡਾਇਆ, ਕਿਉਂਕਿ ਉਹਦਾ ਦੰਦ ਮਸਲ ਦੇ ਵਿੱਚ ਆਇਆ ਹੋਇਆ ਸੀਗਾ। ਤੇ ਮੈਨੂੰ ਇਹ ਸੀਗੀ ਮੈਂ ਕਿਤੇ ਇਹ ਨਾ ਹੋਵੇ ਯਾਰ ਖੁਦਾ ਨਾ ਖਾਸਤਾ ਇਹਦਾ ਦੰਦ ਦਾ ਰਾਹ ਨਾ ਲੈ ਜਾਵੇ। ਤੇ ਮੋਟੋ ਨੂੰ ਹੁਣ ਅਦਨਾਨ ਭਾਈ ਆ ਗਿਆ ਜਨਾਬ, ਲੱਗੇ ਇੱਕ ਦਫਾ ਚੈੱਕ ਕਰਨ ਟੋਨੀ ਦੇ ਨਾਲ ਫੇਰ। ਤੇ ਮੈਨੂੰ ਲੱਗ ਰਿਹਾ ਮੋਟੋ ਦਾ ਨਾਂ ਹੀ ਲਿਆ, ਨਹੀਂ ਮੋਟੋ ਤੇ ਪਾਣੀ ਮਾਰ ਰਹੀ ਹਲੇ, ਵੇਖੋ ਠੀਕ ਹੈ। ਫਿਰ ਬਲੱਡ ਦੇ ਬਹੁਤ ਕਤਰੇ ਸੱਟੇ। ਮੈਂ ਕਹਿੰਦਾ ਇਹਦਾ ਨਾਗਾ ਕਰ ਹੀ ਲਈਏ ਤੇ ਬਿਹਤਰ ਆ। ਉਦਾਂ ਦੇ ਵੇਖੋ ਫੁੱਲ ਤਿਆਰ ਆ। ਦੇਖੋ ਤੁਸੀਂ ਸ਼ੁਗਲ ਵੇਖ ਕੇ ਮੈਂ ਸੀਟੀ ਮਾਰਨੀ ਕਰਦੀ। ਮੋਟਰ ਸੀਟੀ ਤੇ ਲੱਗੀ ਹੋਈ ਹੈ। ਤੇ ਬਹਰਹਾਲ ਇਹਨੇ ਮੇਰੇ ਸਾਹਮਣੇ ਪਾਣੀ ਜਿਹਾ ਮਾਰਿਆ ਵਾ, ਪਤਾ ਨਹੀਂ ਇਹਨੂੰ ਪਿਸ਼ਾਬ ਕਰਵਾਉਂਦੇ ਇੱਕ ਵਾਰੀ, ਪਿਸ਼ਾਬ ਕਰਵਾ ਕੇ ਦੇਖਦੇ ਹਾਂ। ਤੇ ਸ਼ਹਜ਼ਾਦ ਸਾਹਿਬ ਅੱਜ ਤੇ ਨਹੀਂ ਹੋਣੀ ਕਰਾਸ, ਸ਼ਹਜ਼ਾਦ ਨਹੀਂ ਹੋਣੀ। ਉਹ ਵੇਖ ਉਹਨੇ ਕਿੰਨਾ ਮਾਰਿਆ ਪਾਣੀ ਹੁਣ। ਉਹ ਬਸ ਕਿਤੇ ਪਿਸ਼ਾਬ ਚੋਂ ਕਿਤਾ ਖੁਸ਼ਕ ਹੋਣੀ ਨਹੀਂ ਕੀਤਾ ਨਾ। ਹਾਲੇ ਇਹਨੂੰ 1-2 ਦਿਨ ਫਿਰ ਰੈਸਟ ਦਿੰਦੇ ਆ। ਹਾਲੇ ਵੇਖੋ ਨਾ ਉਹਨੇ ਅੱਛੇ ਖਾਸੇ ਡਾਊਟ ਜਿਹੜੇ ਆ ਦੋਸਤੋ ਇਹ ਮਾਰੇ ਨੇ ਨੁਕਤੇ, ਯਾਨੀ ਪਾਣੀ ਦੇ ਫਲੱਡ ਦੇ ਜਿਹੜੇ ਨਿਕਲੇ ਤੇ ਰਹੀ ਹੈ ਕਿ ਇਹਨੂੰ ਹਲੇ ਨਾ ਕਰਵਾਈਏ ਕਰਾਸ। ਵੈਸੇ ਇੱਕ ਦਫਾ ਬਾਹਰੋਂ ਭਰਾ ਕੇ ਲਿਆਣੇ ਆ, ਹੋ ਸਕਦਾ ਨੇ ਯੂਰਨ ਵਗੈਰਾ ਕਰਨਾ ਹੋਵੇ ਤੇ ਚੈੱਕ ਕਰ ਲੈਂਦੇ, ਨਹੀਂ ਤੇ ਫਿਰ ਇਨਸ਼ਾਅੱਲਾ ਕੱਲ ਜਿਹੜਾ ਵਾ ਕਰਾਸ ਕਰਵਾਵਾਂਗੇ। ਅੱਜ ਹੈਗੀ 3 ਤਰੀਕ ਤੇ ਨਹੀਂ ਤੇ 1-2 ਦਿਨ ਵੇਟ ਕਰ ਲੈਣੇ ਅੱਛੇ ਤਰੀਕੇ ਦੇ ਨਾਲ, ਖੁਸ਼ਕ ਹੋ ਜਾਵੇ ਫੀਮੇਲ ਬਲੀਡਿੰਗ ਕਰਨ ਤੋਂ ਬਾਅਦ ਕਰਾਸ ਕਰਵਾਵਾਂਗੇ ਤੇ ਇਨਸ਼ਾਅੱਲਾ ਚਾਂਸ ਹੋਣਗੇ ਕਿ ਕਨਸੀਵ ਕਰ ਜਾਏਗੀ। ਪਹਿਲਾ ਆਪਸ਼ਨ ਹੋਏਗਾ ਆਪਣਾ ਬਲੈਕ ਡਾਇਮੰਡ, ਆਪਣਾ ਜੁਗਨੂ ਪਹਿਲਾ ਆਪਸ਼ਨ, ਠੀਕ ਹੈ। ਜੇ ਜੁਗਨੂ ਕੋਲੋਂ ਹੋ ਗਈ ਤੇ ਵੈਲ ਐਂਡ ਗੁੱਡ ਆ, ਜੇ ਜੁਗਨੂ ਕੋਲੋਂ ਨਾ ਹੋਈ ਤੇ ਫਿਰ ਜਨਾਬ ਟੋਨੀ ਜਿੰਦਾਬਾਦ। ਨਾਲ ਕੀ ਬਣਿਆ ਮੈਂ ਦੱਸਿਆ ਅੱਗੇ, ਵੇਖਿਆ ਟੋਨੀ ਦਾ ਸ਼ੁਗਲ? ਹਾਂਜੀ, ਜੇ ਮੂੰਹ ਖੁੱਲਾ ਹੁੰਦਾ ਤਾਂ ਕੀ ਕਰਨਾ ਸੀ ਅੱਜ ਇਹਨੇ? ਉਹਨਾਂ ਤੇ ਪਾੜ ਦੇਣਾ ਸੀਗਾ ਫੜ ਕੇ ਇੱਕ ਵਾਰੀ। ਹਲੇ ਵੀ ਉਹਨੇ ਮਾਫੀ ਨਹੀਂ ਦਿੱਤੀ ਮੂੰਹ ਉਹ ਬੰਦ ਹੋਣ ਦੇ ਬਾਵਜੂਦ। ਪਹਿਲਾ ਆਪਸ਼ਨ ਆਪਣਾ ਜੁਗਨੂ ਆ, ਸੈਕਿੰਡ ਆਪਸ਼ਨ ਆਪਣਾ ਟੋਨੀ ਹੈ ਜਨਾਬ ਦੇਖੋ, ਤੇ ਥਰਡ ਆਪਸ਼ਨ ਆਪਣਾ ਜੁਗਨੂ ਆ। ਤੇ ਉਹ ਜੁਗਨੂ ਕਹਤਾ ਜ਼ੋਰੋ ਆ। ਪਹਿਲਾ ਆਪਸ਼ਨ ਲੱਗ ਰਿਹਾ ਆਪਾਂ ਕਾਮਯਾਬ ਹੋ ਜਾਏ। ਵੈਲ ਐਂਡ ਗੁੱਡ ਦੇਖਿਆ। ਹਾਂ ready, are you ready? ready ਕਹਿੰਦਾ ਰੈਡੀ ਆ, ਮੈਂ ਰੈਡੀ ਆ ਜਨਾਬ, ਜੁਗਨੂ ਆਪਣਾ ਰੈਡੀ ਆ। ਆ ਵੇਖੋ ਸ਼ਹਜ਼ਾਦਾ ਬਾਹਰ ਫਿਰਨ ਲੱਗਾ ਹੈ ਆਪਣੀ ਪੁਰਾਣੀ ਮਸ਼ੂਕ ਦੇ ਨਾਲ। ਤੇ ਆਓ ਆਪਾਂ ਅੰਦਰ ਮੋਟਰ ਨੂੰ ਜ਼ਰਾ ਫਰਾਤਰਾ ਲਈਏ ਥੋੜਾ ਜਿਹਾ। ਮੈਂ ਕਿਹਾ ਜ਼ਰਾ ਚੱਕਰ ਮੋਟਰ ਨੂੰ ਲਵਾ ਲਈਏ, ਜ਼ਰਾ ਦੇਖੀਏ ਕੀ ਕਰਦੀ ਆ ਤੇ ਫਿਰ ਕਰਦੇ ਹਾਂ ਟਰਾਈ ਇੱਕ ਬੜੀ ਵਧੀਆ ਜੀ ਕਰਕੇ। ਹਲੇ ਮੋਟਰ ਨਾਲ ਜਾ ਰਹੀ ਜੇ, ਠੀਕ ਹੈ, ਵਾਕ ਸ਼ਾਕ ਕਰ ਰਹੀ ਹੈ ਮੇਰੇ ਨਾਲ ਬਿਲਕੁਲ। ਤੇ ਤੁਹਾਨੂੰ ਪਤਾ ਕਿ ਜ਼ਿਆਦਾ ਖੁੱਲੀ ਰਹਿੰਦੀ ਸੀਗੀ, ਬਹਰਹਾਲ ਹੁਣ ਇਹਨੂੰ ਖੁੱਲੇ ਛੱਡਣ ਦੇ ਹਾਲਾਤ ਨਹੀਂ ਹੈਗੇ। ਅੱਲਾ ਖੈਰ ਕਰੇ, ਇੱਕ ਦਫਾ ਕਨਫਰਮੇਸ਼ਨ ਹੋ ਜਾਵੇ ਆਪਾਂ ਮੋਟਰ ਨੂੰ ਫੇਰ ਖੁੱਲੀ ਨਹੀਂ ਛੱਡਣੀ, ਖੁੱਲੀ ਨਹੀਂ ਛੱਡਣੀ ਸੱਚ। ਉਹ ਇਹਨੇ ਆਂਡੇ ਖਾਏ ਨੇ ਸਾਰੇ ਯਾਰ, ਉਹ ਇਹਨੂੰ ਬੰਨੇ ਇਸ ਕਰਕੇ ਅਸੀਂ ਹੋਇਆ ਵਾ ਕਿ ਆਂਡੇ ਖਾ ਜਾਂਦੀ ਹੈ। ਤੁਹਾਨੂੰ ਪਤਾ ਅੱਜ ਕੱਲ੍ਹ ਸੀਲਾਂ ਦਾ ਸ਼ੌਕ ਆਪਣਾ ਚੱਲ ਰਿਹਾ ਸਾਰਿਆਂ ਦਾ, ਤੇ ਇਹਨੇ ਸਾਡਾ ਸ਼ੌਕ ਤਬਾਹ ਕਰ ਦੇਣਾ ਹੈਗਾ। ਚਲੋ ਦੇਸੀ ਆਂਡੇ ਦੀ ਤਾਂ ਖੈਰ ਆ, ਸੀਲਾਂ ਤੁਹਾਨੂੰ ਪਤਾ ਬੱਚੇ ਬੁੱਚੇ ਕਢਾਉਣੇ ਹੁੰਦੇ ਆ, ਤੇ ਇਹਨੇ ਮੋਟਰ ਨੇ ਸਾਰਾ ਰਾਹ ਲੈ ਜਾਣਾ ਇਹਨਾਂ ਦਾ। ਲਓ ਜੀ ਵੀਰੋ, ਸ਼ਾਮ ਹੋਣ ਦੇ ਕਰੀਬ ਆ ਗਈ ਜੇ, ਠੀਕ ਹੈ। ਦਿਨ ਜਿਹੜਾ ਗਰੂਬ ਹੋਣ ਤੇ ਤਕਰੀਬਨ ਕਰੀਬ ਪਹੁੰਚ ਗਿਆ ਜੇ, ਤੇ ਅਸੀਂ ਵੀ ਹੁਣ ਚੱਲੇ ਹਾਂ ਜੀ ਅੱਲਾ ਖੈਰ ਕਰੇ ਘਰ। ਤੇ ਬਲਕਿ ਇੱਕ ਟਰਾਈ ਦੇਖਦੇ ਹਾਂ, ਕਰਦੇ ਹਾਂ। ਦਨਾਨ ਭਾਈ ਇੱਥੇ ਹੀ ਆ, ਇੱਕ ਟਰਾਈ ਕਰਕੇ ਦੇਖ ਲੈਂਦੇ ਹਾਂ। ਇਹਨੂੰ ਨਾ ਇੱਥੋਂ ਚੱਕ ਕੇ ਨਾ ਅੰਦਰ ਖਾਲੀ ਖੁੱਲੀ ਵੇਖ ਸਾਫ਼ ਆ ਨਾ, ਖੁੱਲੀ ਸਾਫ਼ ਕਰਕੇ ਨਾ ਸਾਰਾ ਜਿਹੜਾ ਘਾਹ ਵਾ ਉਹਦੇ ਵਿੱਚ ਖਿਲਾਰ ਦੇ ਤਾਂ ਕਿ ਨਾ ਇਹਨਾਂ ਨੂੰ ਹਵਾ ਫਿਰਦੀ ਰਵੇ। ਆ ਰੱਸਾ ਚੱਕ ਲਈ ਇੱਥੋਂ, ਆਹੋ ਚੰਗੇ ਤਰੀਕੇ ਨਾਲ ਇੱਥੇ ਹਵਾ ਫਿਰ ਜਾਏਗੀ ਨਾ, ਰਾਤ ਤੱਕ ਖਰਾਬ ਨਹੀਂ ਹੋਏਗਾ। ਇੱਕ ਦਫਾ ਸਵੇਰੇ ਪਾ ਦੇਵਾਂਗੇ ਤੇ ਇੱਕ ਦਫਾ ਜਦੋਂ ਦੁਪਹਿਰੇ ਅੰਦਰ ਬੰਨਣੀ ਆ ਉਹਨਾਂ ਅੰਦਰ ਹੀ ਰੱਖਿਓ, ਦੁਪਹਿਰੇ ਅੰਦਰ ਬੰਨਾਂਗੇ ਖਾਂਦੀ ਰਹੇਗੀ। ਚਲੋ ਜਿੰਨੀ ਟਾਈਮ ਖਾ ਲੇਗੀ ਬਿਹਤਰ ਹੈ, ਮੁੜ ਕੇ ਖਰਾਬ ਨਹੀਂ ਹੋਏਗਾ। ਹਾਂ ਘਾਹ ਵਾ ਜ਼ਾਹਰੀ ਗੱਲ ਆ, ਉਹਨੇ ਸੇਕ ਮਾਰਨਾ, ਅੰਦਰ ਜਾ ਕੇ ਨਹੀਂ ਸੇਕ ਮਾਰਨਾ ਨਾ ਜਾਨ ਆਉਣੀ ਉਹਦੇ ਵਿੱਚ, ਇਹੀ ਫਰਕ ਹੈ ਘਾਹ ਦਾ। ਅਦਨਾਨ ਸਾਹਿਬ ਇੱਧਰ ਆਓ, ਤੁਹਾਨੂੰ ਸ਼ੈਫ ਖਾਈਏ ਇੱਧਰ। ਅੱਜ ਬੜਾ ਸ਼ੁਕਰ ਲੱਗਾ ਜਾਏ ਤੁਹਾਡੀ ਗੈਰ ਮੌਜੂਦਗੀ ਦੇ ਵਿੱਚ ਭਾਈ। ਅੱਜ ਮਜ਼ਲ ਪਾ ਕੇ ਟੋਨੀ ਚੈੱਕ ਕਰਨ ਲੱਗੇ ਆ। ਹਾਲਾਂਕਿ ਚਾੜਿਆ ਹੋਇਆ ਸੀ ਮਜ਼ਲ, ਇਹਨੇ ਫੜੀ ਕੁੱਤੀ ਤੇ ਭਾਜੀ ਮੈਂ ਫੜਿਆ ਹੋਇਆ ਸੀ ਕੁੱਤਾ। ਤੇ ਉਹ ਟੋਨੀ ਅੱਗੇ ਵੀ ਆਇਆ ਵਾ, ਤੇ ਆ ਇਹਦੇ ਗਰਦਨ ਥੱਲੇ ਨਜ਼ਰ ਆ ਰਿਹਾ ਉਹ ਮੋਟਾ ਜਿਹਾ, ਉਹਦੇ ਆ ਮੂੰਹ ਨੇ ਨੀਚੇ ਉਹ ਭਾਈ ਉਹਨੇ ਇੰਜ ਪਾ ਲਿਆ ਗ੍ਰਿਪ ਪਲਾਸ ਪਾ ਗਿਆ। ਇਹ ਤੇ ਵੈਸੇ ਡਰਦਾ ਪਿੱਛੇ ਹਟ ਗਿਆ ਇਹਨੇ ਭਾਈ ਮੈਨੂੰ ਪਾ ਲਾ। ਮੈਂ ਭਾਈ ਭੱਜ ਕੇ ਸਟਿੱਕ ਫੜੀ, ਉਹ ਮੈਨੂੰ ਪਤਾ ਕਿਵੇਂ ਛਡਾਇਆ ਉਹਨੇ, ਵਿੱਚ ਉਹ ਆ ਗਿਆ। ਮੈਨੂੰ ਡਰ ਬਹੁਤਾ ਪੈ ਗਿਆ, ਮੈਂ ਟੋਨੀ ਨਾਲ ਦੰਦ ਨਾ ਟੁੱਟ ਜਾਏ ਭਾਈ, ਤੇ ਬੜਾ ਔਖਾ ਲੈ ਕੇ ਛਡਾਇਆ ਕੀਤਾ। ਮੈਂ ਗੱਲ ਤਜਰਬਾ ਗੱਲ ਇਹ ਆ ਕਿ
ਉਹਨੇ ਕਾਣੀ ਨੂੰ ਵੀ ਧੌਣ ਤੋਂ ਪਰੇ ਤੇ ਕਾਣੀ ਵੀ ਬੱਚਿਆਂ ਦੇ ਉਹ ਤਿਆਰ ਖੜੀ ਆ ਇਹ ਵੀ ਬੱਚੇ ਦਊਗੀ ਦਊਗੀ ਤੇ ਧੌਣ ਫੜ ਕੇ ਉਹਨੇ ਦੱਸ ਦਿੱਤਾ ਇਹ ਬੱਚੇ ਦਊਗੀ ਸਹੀ ਹੋ ਗਿਆ ਯਾਰ ਇਹਨਾਂ ਦੇ ਬੱਚੇ ਵਾਲਾ ਸਿਸਟਮ ਨਾਲ ਹੀ ਘੁੱਟ ਰਿਹਾ ਕੀ ਕਰਦਾ ਇਹ ਕੰਮ ਗਲਤ ਹੈ ਜਦੋਂ ਮੈਂ ਜੇ ਇਹ ਗੱਲ ਕੀਤੀ ਕਿ ਬਗੈਰ ਮੇਰੇ ਤੋਂ ਨਹੀਂ ਕਿਸੇ ਨੂੰ ਕਾਬੂ ਉਹ ਯਾਰ ਚੈੱਕ ਕੀਤੀ ਹੈ ਜੀ ਨਾ ਚੈੱਕ ਕੀਤੀ ਉਹ ਧੌਣ ਵੇਖ ਬਸ ਉਹ ਚੰਗਾ ਭਲਾ ਫਿਰ ਵਿਚਾਰੀ ਦੇ ਦੰਦ ਲੱਗ ਗਿਆ ਲੱਗਣਾ ਚਮਕ ਮਲਿਆ ਵਾ ਪ੍ਰਾਈਡਨ ਸਕਰਬ ਵੀ ਲਾਇਆ ਵਾ ਹੁਣ ਐਂਟੀਬਾਇਓਟਿਕ ਇਹਨੂੰ ਕੋਈ ਦੇ ਨਹੀਂ ਸਕਦੇ ਇਦਾਂ ਦੀ ਇਹਨੂੰ ਹੁਣ ਆਪਣੀ ਮਦਦ ਮੋਟੋ ਨੂੰ ਆ ਵੀ ਸੈੱਟ ਹੋਣਾ ਪੈਣਾ ਵਾ ਤੇ ਕਰੀਏ ਫਿਰ ਟਰਾਈ ਕਰੀਏ ਇਹਨੂੰ ਵੇਚੇ ਮੰਨਦੇ ਇਹਨੂੰ ਸ਼ਰਾਦ ਮੁੰਜਾ ਪਰੇ ਕਰ ਦੇ ਇੱਥੇ ਮੈਦਾਨ ਬਣਾਇਆ ਕਰੀ ਪਹਿਲੇ ਮੈਦਾਨ ਬਣਾ ਦੇ ਮੈਦਾਨ ਸਜੇਗਾ ਤੇ ਹੱਸਦਾ ਹੀ ਇਹ ਗੱਲ ਬਣੇਗਾ ਹੱਸਦਾ ਹੀ ਸ਼ਰਾਦ ਕੋਈ ਗੱਲ ਨਹੀਂ ਹੌਲੀ ਹੌਲੀ ਸਮਝ ਲੱਗ ਜਾਣੀ ਸ਼ਰਾਦ ਨੂੰ ਵੀ ਸਾਰੀ ਮੈਦਾਨ ਸਜੇਗਾ ਤੇ ਕੁਝ ਬਣੇਗਾ ਨਾ ਦੱਸੋ ਲੋ ਜੀ ਵੀਰੋ ਅਸੀਂ ਲੱਗੇ ਹੁਣ ਸਿਟੀ ਮਾਰਦਾ ਨਾ ਦਿਲਾਂ ਦੇ ਲੱਤ ਦੇ ਨਾਲ ਲਾ ਕੇ ਤੇ ਪੂਰੀ ਠੇਲ ਦੇਣ ਲੱਗ ਪੈਂਦੀ ਫੀਮੇਲ ਯਾਨੀ ਫੁੱਲ ਤਿਆਰ ਆ ਯਾਰ ਚੈੱਕ ਕਰੀਏ ਠੀਕ ਆ ਲਿਆਵਾਂ ਜੁਗਨੂ ਨਹੀਂ ਜੁਗਨੂ ਜੁਗਨੂ ਪਹਿਲੀ ਪ੍ਰਾਇੋਰਟੀ ਜੁਗਨੂ ਭਾਈ ਕਮੈਂਟ ਹੀ ਬੜੇ ਆਏਗੇ ਜੁਗਨੂ ਉਹ ਨਹੀਂ ਜੁਗਨੂ ਨਹੀਂ ਇਹ ਟੋਲੀ ਸਹੀ ਆ ਹੈ ਤੇਰਾ ਤੂੰ ਦੱਸ ਟੋਲੀ ਸਹੀ ਆ ਰੰਗ ਨਾ ਵੇਖ ਨਹੀਂ ਟੋਲੀ ਬੈਸਟ ਆ ਕਿਉਂ ਬੈਸਟ ਉਹਨਾਂ ਭੈਣ ਚ ਇੱਕ ਤਬਾਈ ਮਚਾ ਦਿੱਤੀ ਮੈਂ ਦੱਸਦਾ ਭਲਾ ਕਿਉਂ ਕਹਿੰਦਾ ਅਸੀਂ ਜਦੋਂ ਘਰ ਗਏ ਦੁਪਹਿਰੇ ਇਹਨੂੰ ਮੈਂ ਟੋਨੀ ਨੇ ਦਿਖਾਈਆਂ ਫਾਈਟਾਂ ਕਹਿੰਦਾ ਉਹ ਭਾਈ ਸਲਾਹ ਤੇ ਜ਼ਾਲਮ ਹੀ ਬੜਾ ਉਹ ਕੁੱਤੇ ਦੇ ਨੇ ਲੱਤਾਂ ਤੋੜ ਦਿੱਤੀਆਂ ਟੋਨੀ ਨੇ ਮੈਂ ਕਿਹਾ ਇਹ ਨਾ ਸੋਚੀ ਕਿ ਮਤਲਬ ਉਹਨੂੰ ਪਿਆ ਤੈਨੂੰ ਵੀ ਪੈ ਜਾਏ ਮੁੜ ਕੇ ਡਰਦਾ ਖੋਲੇ ਨਾ ਯਾਦ ਨਾ ਮੇਰਾ ਦਿਲ ਆ ਜੁਗਨੂ ਉਹ ਨਹੀਂ ਜੁਗਨੂ ਨਹੀਂ ਜੁਗਨੂ ਜੁਗਨੂ ਸਹੀ ਜੁਗਨੂ ਛੋਟਾ ਹਾਲੇ ਨਾਲ ਯਾਰ ਛੋਟੇ ਤੋਂ ਇਲਾਵਾ ਵੀ ਜੁਗਨੂ ਦਾ ਕੰਮ ਹੀ ਨਹੀਂ ਜੁਗਨੂ ਪਹਿਲਾਂ ਕੋਈ ਮੈਦਾਨ ਮਾਰ ਕੇ ਦਿਖਾਵੇ ਕਿ ਤੈਨੂੰ ਕੁੱਟੇ ਹਾਂ ਫੇ ਇਸ ਕੰਮ ਤਾਂ ਇਹ ਤਾਂ ਮਸ਼ੀਨ ਲਿਆਂਦੀ ਉਹਦਾ ਕਰਕੇ ਤਾਂ ਮਸ਼ੀਨ ਲਿਆਂਦੀ ਕਿ ਇਹਨੂੰ ਤਿਆਰ ਕਰੀਏ ਚੈੱਕ ਕਰੀਏ ਜ਼ਰਾ ਫਿਰ ਇਦਾਂ ਕਰੀਏ ਮੇਰੀ ਸੁਣੋ ਗੱਲ ਇਹਨੂੰ ਦੋਸਤੋ ਟੋਨੀ ਕੋ ਕਰਾਣੇ ਕਰਾਸ ਜੁਗਨੂ ਨੂੰ ਕਿਸੇ ਨਾਲ ਲੜਾਈ ਨਾ ਜੁਗਨੂ ਨੂੰ ਇਦੋਂ ਬਾਅਦ ਚੈੱਕ ਕਰਕੇ ਤੇ ਜਦੋਂ ਅੰਦਰ ਆਪਣੀ ਬਿਜਲੀ ਤਿਆਰ ਹੋਣੀ ਦੋਵਾਂ ਦਾ ਜੋੜ ਇੱਕੋ ਬਰਾਬਰ ਦਾ ਹੀ ਆ ਤੇ ਫਿਰ ਬਿਜਲੀ ਤੇ ਜਿਹੜਾ ਨਾ ਉਹਨੂੰ ਛੱਡ ਲਾਂਗੇ ਤਾਂ ਕਿ ਆਪਣਾ ਪਿਓਰ ਬਲਾਤੀ ਬੱਚੇ ਜਿਹੜੇ ਉਹ ਵੀ ਬਣ ਜਾਣਗੇ ਤਾਂ ਕਿ ਸਾਡੇ ਕੋਲ ਵੀ ਕੱਲ ਨੂੰ ਆ ਜਾਣਗੇ ਤੇ ਲੋ ਜੀ ਇਹ ਆਪਣਾ ਡਿਸੀਜਨ ਠੀਕ ਹੈਗਾ ਵਾ ਕਿ ਇਹ ਤੇ ਇੰਜ ਹੀ ਲੱਗਦਾ ਕਿ ਜਿਵੇਂ ਇਹ ਤੇ ਇਹ ਟੋਨੀ ਅਦਨਾਨ ਕਹਿੰਦਾ ਐਂ ਲੱਗਦਾ ਜਿਵੇਂ ਬਣੇ ਇੱਕ ਦੂਏ ਵਾਸਤੇ ਆ ਠੀਕ ਹੈ ਰੰਗ ਰੂਪ ਸ਼ਕਲ ਸਾਰੀ ਸ਼ਾਇਦ ਦੋਵਾਂ ਦੀ ਇੱਕੋ ਜੀ ਆ ਚਲੋ ਵੀਰੋ ਬਿਜਲੀ ਅੰਦਰ ਤੱਕ ਫਿੱਟ ਹੋ ਜਾਏਗੀ ਤੇ ਬਿਜਲੀ ਨੂੰ ਆਪਾਂ ਉਹਨੂੰ ਅੰਦਰ ਕਰਾ ਲਾਂਗੇ ਜੁਗਨੂ ਕੋਲੋਂ ਤੇ ਹੁਣ ਇਹਨਾਂ ਕੋਲ ਲੱਗੇ ਆ ਲੱਖ ਰੁਪਏ ਜੁਗਨੂ ਕੋ ਐਵੇਂ ਨਹੀਂ ਕਰਾ ਲਾਂਗੇ ਨਹੀਂ ਜੁਗਨੂ ਚੈੱਕ ਕਰਾਂਗੇ ਨਾ ਮੈਂ ਚੈੱਕ ਕਰਾਂਗੇ ਮੈਂ ਵੀ ਤੇ ਕਹਿੰਦਾ ਇਸ ਗੱਲ ਦਾ ਹੱਕਦਾਰ ਜਿੰਦਰ ਰੋਣੇ ਹੋਣਾ ਅੰਦਰ ਬੰਦ ਪਾ ਲੈਣਾ ਹੈਗਾ ਮਹੀਨਾ ਦੋ ਮਸ਼ੀਨ ਆ ਗਈ ਇਹਨੂੰ ਸੈਟਲਮੈਂਟ ਕਰਕੇ ਨਾਲੇ ਵੀਰਾਂ ਨੂੰ ਸ਼ੁਕਰ ਮੇਲਾ ਖਾਵਾਂਗੇ ਨਾਲੇ ਟੈਸਟ ਕਰਾਂਗੇ ਇੰਨਾ ਕਾਬਲ ਹੈਗਾ ਕਿ ਅਸੀਂ ਉਹਦੇ ਬੱਚੇ ਲੈ ਕੇ ਗਾਂ ਸ਼ੌਕ ਕਰੀਏ ਜੇ ਇਨਸ਼ਾਅੱਲਾ ਕਾਬਲ ਹੋਇਆ ਤੇ ਆਪਾਂ ਦੇ ਬੱਚੇ ਜ਼ਾਲਮੀ ਲਵਾਂਗੇ ਤੇ ਚੌਧਰੀ ਕਾਬਲ ਆ ਪੂਰਾ ਵਾ ਇਹ ਮੈਂ ਤੁਹਾਨੂੰ ਦੱਸਦਾ ਮੈਨੂੰ ਜੋ ਹੈ ਕੰਨ ਕੁਤਰੇ ਹਾਂ ਕੰਨ ਕੁਤਰਾ ਨੇ ਜਿਵੇਂ ਲੜਿਆ ਸੀ ਨਾ ਮੈਨੂੰ ਪੂਰੀ ਉਮੀਦ ਆ ਇਨਸ਼ਾਅੱਲਾ ਜੁਗ ਨੂੰ ਕੁਝ ਨਾ ਕੁਝ ਕਰੇਗਾ ਅੱਛਾ ਵੀਰੋ ਜਦੋਂ ਇਹਨੂੰ ਮੈਂ ਮਜ਼ਲ ਪਾ ਲੈਣਾ ਨਾ ਇਹਨੂੰ ਪਤਾ ਲੱਗ ਜਾਂਦਾ ਕਿ ਲੋ ਜੀ ਹੁਣ ਮੈਂ ਨਾ ਅੱਜ ਫੀਮੇਲ ਕ੍ਰਾਸ ਕਰਨੀ ਹੈ ਬਹਰਹਾਲ ਅੱਜ ਪਤਾ ਨਹੀਂ ਕੀ ਗੱਲ ਆ ਗੁੱਸਾ ਹੀ ਕਰੀ ਜਾਂਦਾ ਹੁਣ ਵੀ ਮੋਟਰ ਨੂੰ ਦੇਖ ਕੇ ਨਾਲੇ ਚੀਕਾਂ ਮਾਰਨ ਲੱਗ ਪਿਆ ਲੜਨ ਲੱਗਾ ਸੀ ਬਾਹਰ ਕੱਢਿਆ ਮੈਨੂੰ ਪਤਾ ਮੈਂ ਜਿੱਡੀ ਮੁਸ਼ਕਿਲ ਉਹਨੂੰ ਬਾਹਰ ਲੈ ਕੇ ਆਇਆ ਉਹਦੇ ਨਾਲ ਵਾਈਟ ਡੌਗ ਦੇ ਨਾਲ ਵੀ ਲੜਨ ਲੱਗਾ ਸੀਗਾ ਇਹ ਤੇ ਹੁਣ ਪਿਸ਼ਾਬ ਸ਼ੂਬ ਕਰਾ ਕੇ ਲੈ ਜਾ ਕੇ ਦੇਖਦੇ ਆ ਜੀ ਜੇ ਹੋ ਜਾਵੇ ਟੋਮੋਟੋ ਅੱਜ ਤੇ ਵੈਲ ਐਂਡ ਗੁੱਡ ਆ ਕਿਉਂਕਿ ਦਨਾਨ ਭਾਈ ਵੀ ਸ਼ਦਾਦ ਵੀ ਮੈਂ ਵੀ ਤਿੰਨੇ ਜਣੇ ਆ ਤੇ ਚਲੋ ਇਹ ਕਿ ਮੁਸ਼ਕਿਲ ਨਹੀਂ ਹੋਏਗੀ ਬਾਕੀ ਦੋ ਬੰਦਿਆਂ ਨੇ ਕਿਸੇ ਨੇ ਇਹਨੂੰ ਵੀ ਫੜਨਾ ਵਾ ਫੀਮੇਲ ਵੀ ਕਰਾਣੀ ਆ ਤੇ ਆਪਣਾ ਉਹਨੂੰ ਵੀ ਫੜ ਕੇ ਰੱਖਣਾ ਮੋਟੋ ਨੂੰ ਵੀ ਤੇ ਬੜਾ ਕੰਮ ਨਾ ਔਖਾ ਹੁੰਦਾ ਜੀ ਠੀਕ ਹੈ ਇਹ ਫੀਮੇਲ ਕਰਾਉਂਦੇ ਪਿਛਲੀ ਵਾਰੀ ਕਾਣੀ ਇਹਨੇ ਕਰਾਉਂਦਾ ਜਦੋਂ ਮੇਰੇ ਕਮਰ ਦਾ ਮਸਲਾ ਬਣਿਆ ਸੀਗਾ ਨੀਚੇ ਬੈਠ ਕੇ ਕਿਉਂਕਿ ਇਹ ਛੋਟਾ ਸੀਗਾ ਤੇ ਤੁਹਾਨੂੰ ਪਤਾ ਕਾਣੀ ਦੀ ਹਾਈਟ ਥੋੜੀ ਵੱਡੀ ਹੈ ਇਹਨੂੰ ਅੱਛੀ ਖਾਸੀ ਵੱਡੀ ਹੈ ਤੇ ਇਸ ਕਰਕੇ ਹੁਣ ਥੋੜਾ ਜਿਹਾ ਇਹਨੂੰ ਰਿਲੈਕਸ ਕਰਦੇ ਆਂ ਫਿਰਦੇ ਟੁਰਦੇ ਆਂ ਤੇ ਫਿਰ ਜਨਾਬ ਟਰਾਈ ਕਰਦੇ ਆਂ ਲੋ ਜੀ ਵੀਰੋ ਤੇ ਇੱਕ ਨਾਕਾਮ ਕੋਸ਼ਿਸ਼ ਕਰਨ ਤੋਂ ਬਾਅਦ ਜਨਾਬ ਨਤੀਜਾ ਇਹ ਕੱਢਿਆ ਕਿ ਹੁਣ ਕੱਲ ਜਨਾਬ ਮੋਟੋ ਕ੍ਰਾਸ ਕਰਵਾਵਾਂਗੇ ਟੋਨੀ ਕੋਲੋਂ ਤੇ ਅੱਜ ਵੈਸੇ ਵੀ ਮੇਰਾ ਨਹੀਂ ਸੀ ਆਪਣਾ ਅਦਨਾਨ ਦਾ ਨਹੀਂ ਦੇਣ ਮੰਨਦਾ ਕਹਿੰਦਾ ਇੱਕ ਦਫਾ ਰਹਿਣ ਦਿਓ ਫੀਮੇਲ ਹਜੇ ਥੋੜੀ ਡਰਾਈ ਹੋ ਜਾਵੇ ਮੈਂ ਕਿਹਾ ਚਲੋ ਟਰਾਈ ਕਰਦੇ ਹਾਂ ਪਹਿਲਾਂ ਟਰਾਈ ਕੀਤੀ ਇਹ ਮਜ਼ਲਸ ਪਿਆ ਜੇ ਠੀਕ ਹੈ ਤੇ ਉਹ ਤੇ ਟੋਨੀ ਬਣਿਆ ਸੀਗਾ ਪਰ ਹਲੇ ਕਿ ਉਹ ਫੀਮੇਲ ਨਹੀਂ ਕ੍ਰਾਸ ਹੋਈ ਅਗਰੈਸਿਵ ਹੋਣ ਲੱਗ ਪਿਆ ਟੋਨੀ ਤੇ ਮੈਂ ਕਿਹਾ ਬਿਹਤਰ ਇਹੀ ਹੈ ਕਿ ਇਹਦੇ ਵਿੱਚ ਕੋਈ ਬਿਹਤਰੀ ਆ ਅੱਜ ਨਹੀਂ ਤੇ ਕੱਲ ਟਰਾਈ ਕਰ ਲਾਂਗੇ ਅੱਲਾ ਖੈਰ ਕਰੇ ਤੇ ਦੋਸਤੋ ਅੱਜ ਦੇ ਵਲੌਗ ਦਾ ਇੱਥੇ ਕਰਦੇ ਖਤਮ ਅੱਜ ਇੱਕ ਨਾਕਾਮ ਕੋਸ਼ਿਸ਼ ਹੋਈ ਪਰ ਹਲੇ ਕਿ ਅੱਲਾ ਪਾਕ ਨੂੰ ਜੋ ਬਿਹਤਰ ਹੋਇਆ ਮਨਜ਼ੂਰ ਹੋਇਆ ਉਹੀ ਕੁਛ ਹੋਣਾ ਵਾ ਪਸਤਾਲਾ ਵੀ ਟੋਨੀ ਕੋਈ ਕਰਾ ਦੇਣੀ ਆ ਤੇ ਟੋਨੀ ਕੋਲੋਂ ਆਲਰੇਡੀ ਫਿਰ ਅਦਨਾਨ ਵੀ ਭਾਈ ਸਾਰੇ ਸ਼ਦਾਦ ਵੀ ਕੁਛ ਮੇਰਾ ਆਪਣਾ ਜ਼ੇਨ ਵੀ ਦਿਲ ਕਰਦਾ ਸੀਗਾ ਪਹਿਲੇ ਜੁਗਨੂ ਕੋ ਮੈਂ ਕਿਹਾ ਚਲੋ ਇੱਕ ਦਫਾ ਤੋਂ ਕਰਵਾ ਲਈਏ ਅਦਨਾਨ ਕਹਿੰਦਾ ਜਿਹੜੇ ਇਹਦੇ ਬੱਚੇ ਹੋਣਗੇ ਉਹਨਾਂ 'ਚ ਕੋਈ ਫੀਮੇਲ ਸੇਵ ਕਰਕੇ ਉਹ ਜੁਗਨੂ ਤੋਂ ਕ੍ਰਾਸ ਕਰਾਵਾਂਗੇ ਜਾਂ ਫਿਰ ਅਗਲੀ ਦਫਾ ਕਰਵਾ ਲਾਂਗੇ ਮੈਂ ਕਿਹਾ ਚਲੋ ਕੋਈ ਨਹੀਂ ਨੈਕਸਟ ਆਪਣੇ ਕੋਲ ਬਿਜਲੀ ਹੈਗੀ ਆਪਾਂ ਉਹਦੇ ਕੋਲ ਕਰਾ ਲਾਂਗੇ ਬਿਜਲੀ ਲਾਜ਼ਮੀ ਇਨਸ਼ਾਅੱਲਾ ਆਪਾਂ ਜੁਗਨੂ ਕੋਲੋਂ ਹੀ ਕ੍ਰਾਸ ਕਰਾਵਾਂਗੇ ਦੋਸਤੋ ਅੱਜ ਦੇ ਵਲੌਗ ਦਾ ਇੱਥੇ ਕਰਦੇ ਕੰਮ ਆਪਣਾ ਸਲਾਮ ਇਜਾਜ਼ਤ ਦੇ ਫਿਰ ਅੱਲਾ ਹਾਫਿਜ਼